28 ਜੂਨ 2026 ਦੀ ਤਪਦੀ ਦੁਪਹਿਰ ਤੇ ਤਾਪਮਾਨ ਦੀ ਜੇ ਗੱਲ ਕਰੀਏ ਇਦਾਂ ਲੱਗਦਾ ਜਿਵੇਂ 50 ਦਾ ਹੋਵੇ। ਨੈਟ ਤਾਂ ਦੱਸਦਾ ਵੀ 40, ਪਰ ਮਹਿਸੂਸ ਬਿਲਕੁਲ ਇਦਾਂ ਹੀ ਹੁੰਦਾ ਵੀ ਜਿਵੇਂ 46 ਤੋਂ ਉੱਤੇ ਹੁੰਦੇ ਹੋ। ਤੇ ਜੇ ਇਸ ਰੋਡ ਦੀ ਗੱਲ ਕਰੀਏ ਤਾਂ ਇਹ ਉਹ ਰੋਡ ਹੈਗਾ ਆ ਜਿਹਦੇ ਉੱਤੇ ਕਦੇ ਅਸੀਂ ਕਾਲਜੇ ਜਾਂਦੇ ਹੁੰਦੇ ਸੀ, ਕਦੇ ਬੱਸਾਂ ਦੀ ਛੱਤਾਂ ਤੇ ਬਹਿ ਕੇ ਪਿੱਛੇ ਲਟਕ ਕੇ, ਤੇ ਕਦੇ ਕਦੇ ਬੱਸਾਂ ਦੇ ਅੰਦਰ ਵੀ ਜਗ੍ਹਾ ਲੱਭ ਜਾਂਦੀ ਹੁੰਦੀ ਸੀ। ਤੇ ਇਹਦੇ ਦੋਵਾਂ ਪਾਸੇ ਰੋਡ ਦੇ ਬੜੇ ਸੋਹਣੇ ਸੋਹਣੇ ਕਿਕਰ ਦੇ ਬੂਟੇ ਹੁੰਦੇ ਸੀ ਜਿਨ੍ਹਾਂ ਨੇ ਛਾਂ ਕੀਤੀ ਹੁੰਦੀ ਸੀ, ਪਰ ਹੁਣ ਕਿਧਰੇ ਉਹ ਨਜ਼ਰ ਨਹੀਂ ਆਉਂਦੇ। ਹਾਂ, ਇਹ ਜ਼ਰੂਰ ਹੈਗਾ ਵੀ ਕਿਧਰੇ ਕਿਧਰੇ ਆਪਣੇ ਤਾਈਂ ਲੋਕਾਂ ਨੇ ਜਿਹੜਾ ਆ, ਜਿੱਦਾਂ ਕਿ ਆਹ ਫਲੋਰ ਮਿਲ ਹੈਗੀ ਆ, ਇਹਦੇ ਤੁਹਾਨੂੰ ਆਲੇ ਦੁਆਲੇ ਬੂਟੇ ਨਜ਼ਰ ਆਣਗੇ। ਇਹ ਦੇਖੋ ਜਿਹੜੇ ਕਿ ਉਹਨਾਂ ਨੇ ਆਪਣੇ ਤਾਈਂ ਲਾਏ ਹੋਏ। ਬਾਕੀ ਹੁਣ ਜਿਹੜਾ ਆ ਕਿਧਰੇ ਕਿਧਰੇ ਕੋਈ ਕੋਈ ਸੁੱਕਾ ਕਿੱਕਰ ਦਾ ਬੂਟਾ ਨਜ਼ਰ ਆਉਂਦਾ, ਤੇ ਬਾਕੀ ਸਾਰੇ ਬੂਟੇ ਪਤਾ ਨਹੀਂ ਕਿੱਧਰ ਗਏ। ਤੇ ਸਰਕਾਰਾਂ ਨੇ ਵੀ ਨਵੇਂ ਲਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਹਾਂਜੀ, ਹੁਣ ਸਾਡੀ ਵੀਡੀਓ ਦੇਖਦੇ ਸਤਿਕਾਰਯੋਗ ਪੰਜਾਬੀ ਬੈਸਟ ਫਾਰ ਐਵਰ ਦੇ ਸਾਰੇ ਟੱਬਰ ਨੂੰ ਜੀ ਅਸਲਾਮ ਅਲੈਕੁਮ ਤੇ ਸਤਿ ਸ੍ਰੀ ਅਕਾਲ ਜੀ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਤੁਹਾਡੇ ਆਮਣੇ ਸਾਹਮਣੇ ਇੱਕ ਨਵੇਂ ਵਲੌਗ ਦੇ ਨਾਲ, ਤੇ ਤੁਹਾਨੂੰ ਸਾਰਿਆਂ ਨੂੰ ਕਹਿਣਾ ਜੀ ਆਇਆਂ ਨੂੰ, ਸਤ ਬਿਸਮਿਲ੍ਲਾ। ਅਸੀਂ ਹੈਗੇ ਆ ਜੀ ਅੱਜ ਔਨ ਦਾ ਵੇ ਸਮੁੰਦਰੀ ਅੱਜ ਫੇਰ ਸਾਡੀ, ਜਿੱਦਾਂ ਕਿ ਤੁਸੀਂ ਇਹ ਦੇਖ ਰਹੇ ਹੋਣੇ ਹੋ ਵੀ ਮੇਰੇ ਨਾਲ ਸਾਡੇ ਦੋਸਤ ਵੀਰ ਬੈਠੇ ਹੈਗੇ ਆ। ਪਹਿਲਾਂ ਵੀ ਖੈਰ ਚੌਰੀ ਸਾਹਿਬ ਦਾ ਤਾਂ ਤਾਰਫ ਤੁਹਾਡੇ ਨਾਲ ਹੈਗਾ ਆ, ਚੌਰੀ ਜ਼ਾਹਦ ਅੰਟਾਲ ਸਾਹਿਬ, ਪਰ ਸਾਡੇ ਅੱਜ ਵੀਰ ਜਨਾਬ ਮਜ਼ਰ ਸਾਹਿਬ, ਹਾਂਜੀ, ਅੱਜ ਪਿਛਲੀ ਸੀਟਾਂ ਜਿਹੜੀਆਂ ਸਾਡੀਆਂ ਉਹ ਬਦਲੀਆਂ ਹੋਈਆਂ, ਉਹਨਾਂ ਦਾ ਤੁਹਾਡੇ ਨਾਲ ਮੈਂ ਥੋੜਾ ਜਿਹਾ ਜਾਣਕਾਰੀ ਕਰਾ ਦੇਵਾਂ। ਮਾਹਰ ਮਜ਼ਰ ਵਸਲੀ ਸਾਹਿਬ, ਰਾਣਾ ਅਮਰਾਨ ਸਾਹਿਬ ਜੀ। ਅਕਸਰ ਤੁਸੀਂ ਇਹ ਗੱਲ ਕਰ ਦਿੰਦੇ ਵੀਡੀਓ ਦੇ ਵਿੱਚ ਵੀ ਸਾਰੇ ਹੀ ਰਾਣੇ ਹੁੰਦੇ, ਪਰ ਅੱਜ ਤੁਸੀਂ ਇਹ ਦੇਖੋ ਵੀ ਚਾਰੇ ਲਹਿਦਾ ਦੋ ਇੱਕ ਤੇ ਹਾਂਜੀ। ਚਲੋ, ਉਹ ਅਸਲ ਚ ਵਿੱਚ ਪਤਾ ਨਹੀਂ ਮੈਂ ਰਾਣੇ ਨੂੰ ਕੱਢ ਗਿਆ ਵੀ ਰਾਣਾ ਅਸਲ ਰੰਗਤ ਤਾਂ ਮੇਰੀ ਰਾਣੇ ਵਾਲੀ। ਗੱਲ ਤਾਂ ਠੀਕ ਹੈ। ਅਸੀਂ ਅੱਜ ਜਾ ਰਹੇ ਹਾਂ ਜੀ ਸਮੁੰਦਰੀ। ਅੱਜ ਸਾਡੀ ਫੇਰ ਜਨਾਬ ਜੀ ਸਾਡੇ ਜਿਹੜੇ ਮੈਟ੍ਰਿਕ ਦੇ ਜਿਹੜੇ ਸਾਡੇ ਕਲਾਸ ਫੈਲੋ ਹੈਗੇ ਆ, ਉਹਨਾਂ ਦੀ ਸਾਡੀ ਅੱਜ ਫੇਰ ਦਾਵਤ ਹੈਗੀ ਆ। ਦਾਵਤ ਤਾਂ ਅਸੀਂ 3 ਮਹੀਨਿਆਂ ਤੋਂ ਬਾਅਦ ਕਰਨੀ ਸੀਗੀ, ਪਰ ਆਹ ਇੱਕ ਵਿੱਚ ਨੂੰ ਰੌਲਾ ਬਣ ਗਿਆ। ਤੇ ਇਹ ਅੱਜ ਦੀ ਦਾਵਤ ਜਨਾਬ ਜੀ ਜ਼ਾਹਦ ਅੰਟਾਲ ਸਾਹਿਬ ਦੇ ਸਦਕੇ ਦੀ ਵਜ੍ਹਾ ਨਾਲ ਅਸੀਂ ਅੱਜ ਇਹਨਾਂ ਨਾਲ ਵੀ ਗੱਲਬਾਤ ਥੋੜੀ ਜਿਹੀ ਕਰਦੇ ਆ। ਮੈਂ ਜਿਹੜਾ ਹੱਥ 'ਚ ਫੜ ਲਿਓ, ਪਰ ਪਿੱਛੇ ਵੀ ਆਪਾਂ ਵੀਰਾਂ ਨਾਲ ਵੀ ਗੱਲਬਾਤ ਕਰਦੇ, ਠੀਕ ਹੈ। ਗੱਡੀ ਯਾਰ ਨਾ ਅਕਸਰ ਨਾ ਸਾਡੇ ਦੋਸਤ ਕਹਿੰਦੇ ਆ ਵੀ ਤੁਸੀਂ ਸੀਟ ਬੈਲਟ ਨਹੀਂ ਲਾਉਂਦੇ, ਤੇ ਅਸੀਂ ਹਲੇ ਹੁਣੇ ਸਫ਼ਰ ਸ਼ੁਰੂ ਕੀਤਾ। ਤੇ ਇਹ ਲਓ ਜੀ ਰਾਣਾ ਸਾਹਿਬ, ਮੈਂ ਤੁਹਾਨੂੰ ਜ਼ਰਾ ਇੱਕ ਮਿੰਟ ਸਾਡੇ ਕੋਲ ਮੈਂ ਉਹ ਪੂਰੀ ਉਹ ਕਰੂੰਗਾ। ਸਮੁੰਦਰੀ ਦਾ ਬੜਾ ਲੰਬਾ ਸਫ਼ਰ ਆ ਹਲੇ, ਤੇ ਤੁਸੀਂ ਘਾਬਰੋ ਨਾ, ਤੇਜ਼ ਬਹੁਤ ਹੋ ਜਾਂਦੀ। ਅੱਛਾ ਜੀ, ਹਾਂਜੀ, ਸਪੀਡ ਨਾ ਬੜਾ ਕਰੋ। ਅੱਛਾ ਜੀ, ਇਹ ਜਿਹੜੀ ਸਾਡੀ ਦਾਵਤ ਹੈਗੀ ਆ, ਇਹ ਜਨਾਬ ਜਿਸ ਸ਼ਖਸੀਅਤ ਨੇ ਕਰਾਈ ਉਹ ਬੈਠੇ ਹੈਗੇ ਆ ਜੀ, ਸਾਡੇ ਪਰਦੇਸੀ ਪੁੱਤਰ ਆ ਜਨਾਬ ਮੀਆਂ ਫੈਸਲ ਸਾਹਿਬ ਜੀ, ਰੋਪੜੀਆਂ ਤੋਂ ਮੈਂ ਇਹਦੇ ਉੱਤੇ ਕਿਉਂ ਥੋੜਾ ਜਿਹਾ ਜ਼ੋਰ ਦਿੱਤਾ ਵੀ ਸਾਡੇ ਇੱਕ ਦੇਖਣ ਵਾਲਿਆਂ ਦਾ ਪਿੰਡ ਹੈਗਾ ਰੋਪੜੀਆਂ। ਨਜ਼ਰ ਸਾਹਿਬ ਫੈਸਲਾਬਾਦ ਹੁੰਦੇ ਆ ਜੀ, ਉਹਨਾਂ ਦੇ ਨਾਨਕਾ ਪਿੰਡ ਹੈ ਜੀ ਰੋਪੜੀਆਂ। ਮੈਂ ਤਾਂ ਕਰਕੇ ਰੋਪੜੀਆਂ ਤੇ ਥੋੜਾ ਜਿਹਾ ਜ਼ੋਰ ਦਿੱਤਾ ਜੀ। ਤੇ ਰੋਪੜੀਆਂ ਤੋਂ ਐ, ਲੇਕਿਨ ਇਸ ਵੇਲੇ ਬੈਠੇ ਆ ਜੀ ਉਹ ਸਾਊਥ ਅਫਰੀਕਾ ਦੇ ਵਿੱਚ, ਤੇ ਉਹਨਾਂ ਨੇ ਸਾਡੀ ਅੱਜ ਕੀਤੀ ਹੈ ਜੀ ਦਾਵਤ, ਤੇ ਅਸੀਂ ਚੱਲੇ ਆ ਜੀ ਸਮੁੰਦਰੀ। ਤੇ ਤੁਹਾਨੂੰ ਸਾਰਾ ਹਾਲ ਅਹਵਾਲ ਜੋ ਖਾਇਆ ਪੀਆ ਕੀਤਾ ਕਰਾਇਆ। ਦਾਵਤ ਥੋੜੀ ਜਿਹੀ ਵੱਖਰੀ ਆ। ਅੱਗੇ ਅਸੀਂ ਜਿਹੜੀ ਦਾਵਤ ਕਰਦੇ ਹੁੰਦੇ ਆ ਨਾ, ਉਹ ਹੁੰਦੀ ਹੈ ਇੱਥੇ ਘਰੇ ਬਹਿ ਕੇ ਡੇਰੇ ਤੇ ਕਰ ਲਈ, ਤੇ ਲੇਕਿਨ ਇਸ ਵਾਰੀ ਥੋੜੀ ਜਿਹੀ ਇਡੀਅਟ ਕਲਾਸ ਦੀ ਦਾਵਤ ਕਰ ਲਓ ਤੁਸੀਂ, ਹੈ ਵੀ ਅੱਜ ਅਸੀਂ ਹੋਟਲਿੰਗ ਕਰਾਂਗੇ ਜੀ, ਉੱਥੇ ਕੀ ਕੀ ਆਰਡਰ ਚੱਲੂਗਾ, ਕੀ ਕੀ ਬਣੂਗਾ, ਥੋੜੀ ਜਿਹੀ ਗੱਡੀ ਫਰਨ ਕਰ ਲਓ ਜੀ। ਹਾਂਜੀ ਅੰਟਾਲ ਸਾਹਿਬ, ਹੁਣ ਤੁਸੀਂ ਕੀ ਕਹਿਣਾ ਚਾਹੁੰਦੇ, ਤੁਸੀਂ ਉਹ ਕਹੋ ਜੀ, ਫਿਰ ਅਸੀਂ। ਅੱਛਾ ਜੀ, ਇੱਕ ਤਾਂ ਤੁਸੀਂ ਜਿਹੜੀ ਸੀਟ ਬੈਲਟ ਦੀ ਗੱਲ ਕਰ ਰਹੇ ਸੀ, ਉਹ ਸੀਟ ਬੈਲਟ ਅਸੀਂ ਲਾਉਂਦੇ ਜ਼ਰੂਰ ਆ ਜੀ, ਲੇਕਿਨ ਅਸੀਂ ਉਦੋਂ ਲਾਉਂਦੇ ਜੋ ਸਾਹਮਣੇ ਕੋਈ ਪੁਲਿਸ ਵਾਲਾ ਖੜਾ ਹੋਵੇ। ਅੱਛਾ ਤੇ ਉਂਝ ਅਸੀਂ ਕੋਈ ਨਹੀਂ ਲਾਉਂਦੇ, ਹਾਲਾਂਕਿ ਸਾਡੀ ਆਪਣੀ ਸੇਫਟੀ ਆ, ਆਪਣੀ ਹਿਫਾਜ਼ਤ ਆ, ਉਹ ਕਰਨੀ ਚਾਹੀਦੀ ਆ। ਇਹ ਤਾਂ ਹੋਗਾ ਜੀ ਆਮ ਦੋਸਤਾਂ ਭਰਾਵਾਂ ਵਾਸਤੇ ਇੱਕ ਮੈਸੇਜ, ਜੀ ਬਿਲਕੁਲ ਪੋਜ਼ਿਟਿਵ ਮੈਸੇਜ, ਠੀਕ ਹੈ ਜੀ। ਹਾਂਜੀ। ਤੇ ਦੂਸਰੀ ਗੱਲ ਜਿਹੜੀ ਦਾਵਤ ਦੀ ਗੱਲ ਕੀਤੀ ਹੈ ਜੀ, ਕਿ ਬਿਲਕੁਲ ਇਹ ਚੌਧਰੀ ਫੈਸਲ ਜ਼ਿਆ ਸਾਹਿਬ ਜੀ, ਇਹ ਅੱਜ ਕੱਲ ਜਾਪਾਨ ਤਾਹਾਲ ਮੁਕੀਮ ਜਾਪਾਨ, ਰਾਣਾ ਇਮਰਾਨ ਸਾਹਿਬ ਜਿਵੇਂ ਕਹਿੰਦੇ ਹੁੰਦੇ ਜੀ, ਠੀਕ ਹੈ ਜੀ। ਇਹ ਉਹਨਾਂ ਦੀ ਤਰਫ ਤੋਂ ਦਾਵਤ ਹੈ, ਲੇਕਿਨ ਦਾਵਤ ਹੈ ਥੋੜੀ ਅਨੋਖੇ ਜਿਹੇ ਤਰੀਕੇ ਦੀ, ਠੀਕ ਹੈ ਜੀ। ਇਹਨੂੰ ਤੁਸੀਂ ਕਹ ਲਓ ਧੱਕੇਸ਼ਾਹੀ ਦੀ ਦਾਵਤ, ਇਹਨੂੰ ਤੁਸੀਂ ਕਹ ਲਓ ਰਾਹ ਜਾਂਦੀ ਦਾਵਤ, ਠੀਕ ਹੈ ਜੀ। ਇਹ ਹੋਇਆ ਇਵੇਂ ਵੀ, ਇੱਕ ਦਿਨ ਉਹਨੇ ਬੈਠੇ ਨਾ ਗਰੁੱਪ ਦੇ ਵਿੱਚ ਗੱਲ ਕਰਤੀ, ਉਹਨੇ ਕਿਹਾ ਜੀ ਜ਼ਾਹਦ ਅੰਟਾਲ ਸਾਹਿਬ ਜਨਾਬ
ਐਲਾਨ ਕਰਨ ਕਿ ਜੀ ਅਗਲੀ ਦਾਵਤ ਜਿਹੜੀ ਆ ਮੇਰੀ ਤਰਫ ਤੋਂ ਆ ਹਾਂਜੀ ਤੇ ਮੈਂ ਜਨਾਬ ਦਾਵਤ ਖਵਾਵਾਂਗਾ। ਹਾਲਾਂਕਿ ਉਸ ਗੱਲ ਦਾ ਮੈਨੂੰ ਜ਼ਿਕਰ ਦਾ ਪਤਾ ਵੀ ਕੋਈ ਨਹੀਂ ਸੀ। ਉਹ ਗਰੁੱਪ ਦੇ ਵਿੱਚ ਚੈਟ ਚੱਲ ਰਹੀ ਸੀ ਬੜੀ ਲੰਬੀ ਤੇ ਲੱਲਾ ਲੱਲਾ ਹੋਈ ਪਈ ਸੀ। ਉਹ ਮੈਂ ਅਚਾਨਕ ਗਰੁੱਪ ਖੋਲਿਆ ਤੇ ਮੈਂ ਦੇਖਿਆ, ਮੈਂ ਕਿਹਾ ਮੇਰਾ ਜ਼ਿਕਰ ਹੋ ਰਿਹਾ, ਹਰ ਦੂਸਰਾ ਬੰਦਾ ਇਮਰਾਨ ਦਾ ਮੈਸੇਜ ਸੁਣ ਰਿਹਾ, ਉਹ ਵੀ ਮੇਰੀ ਗੱਲ ਕਰ ਰਿਹਾ, ਉਹ ਜਿਜ਼ਾਹਤ ਕਰੇਗਾ ਜੀ ਕਿਹੜੀ ਗੱਲ ਆ, ਮੈਂ ਹਾਜ਼ਰ ਹਾਂ ਉਹਦੇ ਵਾਸਤੇ। ਮਾਰ ਮਦਰ ਵੀ ਕਰ ਰਿਹਾ ਜੀ ਮੈਂ ਹਾਜ਼ਰ ਹਾਂ ਜਨਾਬ, ਜੋ ਨਾ ਕਰੇ। ਤੇ ਉਹ ਮੈਂ ਜਦੋਂ ਸੁਣਿਆ ਮੈਸੇਜ, ਮੈਂ ਪਹੁੰਚਿਆ ਫੈਸਲ ਦੇ ਮੈਸੇਜ ਤੇ ਉਹਨੇ ਇਹ ਗੱਲ ਕੀਤੀ ਤੇ ਮੈਂ ਕਿਹਾ ਇਹ ਕਿਹੜੀ ਗੱਲ ਹੈ, ਖਾਣ ਖਵਾਣ ਨਾਲ ਕਿਹੜਾ ਬੰਦਾ ਕੋਈ ਮਾੜਾ ਹੋ ਜਾਂਦਾ। ਸਹੀ ਗੱਲ ਹੈ। ਤੇ ਉਹ ਮੈਂ ਫੌਰੀ ਮੈਂ ਗੱਲ ਕਰਤੀ, ਮੈਂ ਕਿਹਾ ਜਨਾਬ ਜਦੋਂ ਤੁਸੀਂ ਦਿਲ ਕਰੇ ਜਨਾਬ ਹਾਜ਼ਰ ਹਾਂ ਅਸੀਂ ਤਾਂ ਭਰਾਵਾਂ ਵਾਸਤੇ ਦੋਸਤਾਂ ਵਾਸਤੇ। ਤੇ ਉਹ ਯਾਰ ਮੈਂ ਮੈਸੇਜ ਪਾਇਆ ਵਿੱਚ ਤੇ ਫਿਰ ਉਹ ਜਿਹੜੇ ਦੂਸਰੇ ਦੋਸਤ ਅਹਿਬਾਬ ਸੀ ਉਹ ਭਾਈ ਐਕਟਿਵ ਹੋ ਗਏ, ਉਹਨਾਂ ਕਹਾ ਜਨਾਬ ਆ ਜਾਓ, ਹੋ ਜਾਓ ਸਿੱਧੇ। ਤੇ ਇਹ ਗੱਲ ਹੈਗੀ ਜੀ ਕੋਈ ਤਕਰੀਬਨ ਕੋਈ 10-12 ਦਿਨ ਪਹਿਲਾਂ ਦੀ। ਤੇ ਮਾਸ਼ਾਅੱਲਾ ਇਹ 10-12 ਦਿਨ ਬਾਅਦ ਜਾ ਕੇ ਨਾ ਅਸੀਂ ਫਿਰ ਚੋਇਆ। ਹੁਣ ਇਹਨੂੰ ਦੱਸਣਾ ਕੀ ਚੋਇਆ, ਠੀਕ ਹੈ ਜੀ। ਇਹ ਪਾਬੰਦੀ ਇਸ ਨੂੰ ਇਹ ਸਪੰਜ ਹੋ ਜਾਂਦਾ ਹੈ। ਚਲੋ ਬਸ ਇਹ ਵੈਸੇ ਉਹਨੂੰ ਯਾਦ ਕਰਾਇਆ ਮੈਂ, ਇਹ ਸ਼ੁਗਲ ਮੇਲਾ ਜੀ। ਤੇ ਉਹਨਾਂ ਨੇ ਖੈਰ ਬੜੇ ਖੁੱਲੇ ਦਿਲ ਨਾਲ ਉਹਨਾਂ ਕਹਾ ਕੋਈ ਮਸਲਾ ਨਹੀਂ ਜੀ, ਮੈਂ ਆਪ ਚਾਹੁੰਦਾ ਸੀ ਯਾਰ ਮੈਂ ਹੁਣ ਬਾਹਰ ਆ, ਪਤਾ ਨਹੀਂ ਮੇਰਾ ਕਦੋਂ ਚੱਕਰ ਲੱਗੇ ਪਾਕਿਸਤਾਨ, ਤੇ ਮੇਰੀ ਤਰਫ ਤੋਂ ਦੋਸਤਾਂ ਭਰਾਵਾਂ ਦੀ ਦਾਵਤ ਹੋਣੀ ਚਾਹੀਦੀ ਹੈ। ਉਹਨਾਂ ਨੇ ਫਿਰ ਜਨਾਬ ਇਹ ਦਾਵਤ ਕੀਤੀ ਹੈ, ਔਰ ਉਹਨੇ ਕਹਾ ਅੱਛੀ ਜਗ੍ਹਾ ਦਾਵਤ ਕਰਨੀ। ਅੱਛਾ ਮੇਰੀ ਬਾਤ ਆ ਹਾਂ ਗਈ। ਠੀਕ ਹੋ ਗਿਆ ਸਰ, ਹੁਣ ਤੁਹਾਡਾ ਵਲੌਗ ਹੈ ਭਾਈ, ਤੁਹਾਡੇ ਉਸ ਤੇ ਚੱਲਣਾ ਤੇ ਹੁਣ ਤੁਹਾਡੀ ਬਾਤ ਥੱਕੇ ਭਾਵੇਂ ਸਟੈਂਡ ਲਾ ਲਓ, ਠੀਕ ਹੈ ਨਾ। ਜਾਂ ਤਾਂ ਗੱਡੀਆਂ ਤੇ ਸਟੈਂਡ ਲਾ ਲਾ। ਹਾਂ ਤੇ ਹੈਲੋ ਜੀ, ਇਹ ਗੱਲਬਾਤ ਹੈ ਸਰ। ਹਾਂਜੀ ਹਾਂਜੀ ਨਹੀਂ ਨਹੀਂ ਇਸ ਤਰ੍ਹਾਂ ਦੀ ਦਾਵਤ ਆ। ਬਾਕੀ ਫਿਰ ਦੋਸਤਾਂ ਕੋਲੋਂ ਤੁਸੀਂ ਇਹਦਾ ਲਓ ਜੀ ਅਪਡੇਟ ਕੀ ਹਾਂਜੀ ਕੀ ਮੇਰੀ ਕਰਦੇ ਆ ਆ, ਬਾਤ ਇਹਨਾਂ ਦਾ ਆ ਕੀ ਗਈ ਖਿਆਲ ਹੈ। ਇੱਧਰਲੀ। ਹਾਂਜੀ ਅੰਟਾਲ ਸਾਹਿਬ ਨੇ ਗੱਲ ਕਿ ਦੋ ਦੀ ਗੱਲ ਇਹ ਹੈਗੀ ਆ ਵੀ ਇਹ ਦਾਵਤ ਇਹਨਾਂ ਨੇ ਕਿਹਾ ਧੱਕੇ ਦੀ ਆ, ਨਹੀਂ ਉਹ ਸਾਨੂੰ ਦਾਵਤ ਖਿਲਾਣਾ ਚਾਹੁੰਦੇ ਸੀ ਤਾਂ ਉਹਨਾਂ ਨੇ ਇਹ ਗੱਲ ਕੀਤੀ ਸੀ ਵੀ ਜਾਹਦ ਕਹਿ ਦੇਵੇ ਵੀ ਮੈਂ ਦਾਵਤ ਖਿਲਾਣਾ, ਤਾਂ ਕਹਿੰਦੇ ਮੈਂ ਪਹਿਲਾਂ ਦਾਵਤ ਖਿਲਾਣਾ। ਇਹ ਉਹਨਾਂ ਦਾ ਵੱਡਾ ਪਨ ਆ ਜੀ। ਤੇ ਸਾਨੂੰ ਉਹ ਸਰ ਮੈਂ ਇਹ ਜ਼ਿਕਰ ਕਰਾਂ ਮੇਰੇ ਖਾਤੇ ਨਾ ਪਾ, ਫਿਰ ਗੱਲ ਗਲਤ ਹੋ ਜਾਣੀ ਆ। ਮੈਂ ਕਿਹਾ ਮੈਂ ਕਿਹਾ ਜੀ ਉਹਦਾ ਦਿਲ ਸੀਗਾ ਕਿ ਮੈਂ ਦੋਸਤਾਂ ਪਾ ਫਿਰ ਅੱਛੀ ਦਾਵਤ ਖਵਾਵਾਂ। ਅੱਛੀ ਉਹਨੇ ਦਾਵਤ ਕਹੀ ਫਲਾਣੀ ਥਾਂ ਤੇ ਜਾ ਕੇ ਦਾਵਤ ਖਾਣੀ, ਉੱਥੇ ਹਾਂਜੀ ਚੱਲੇ ਉਹਨਾਂ ਨੇ ਜੀ ਸਾਨੂੰ ਪੈਸੇ ਖਿਲਾਤੇ ਹੋਏ ਆ ਰਾਣਾ ਇਮਰਾਨ ਸਾਹਿਬ ਦੇ। ਰਾਣਾ ਸਾਹਿਬ अस्सलाम वालेकुम। ਵਾਲੇਕੁਮ ਸਲਾਮ ਜਨਾਬ। ਰਾਣਾ ਸਾਹਿਬ ਕੀ ਹਾਲ ਚਾਲ ਹੈ? ਅੱਲਾ ਦਾ ਸ਼ੁਕਰ ਸਰ, ਦੁਆਵਾਂ ਜੀ। ਤਬੀਅਤ ਸਿਹਤ ਕੈਸੀ ਹੈ ਸਰ ਗੁਜ਼ਾਰਿਸ਼ ਹੈ ਵੀ ਇਹ ਕੋਈ ਧੱਕੇ ਦੀ ਦਾਵਤ ਨਹੀਂ ਹੈ। ਹਾਂਜੀ ਇਹ ਮੀਆਂ ਫੈਸਲ ਸਾਹਿਬ ਦਾ ਵੱਡਾ ਪਨ ਆ। ਉਹ ਬਹਾਨਾ ਲੱਭ ਰਹੇ ਸੀ ਵੀ ਮੈਂ ਕੋਈ ਖਾਣ ਦਾ ਬਹਾਨਾ ਬਣਾਵਾਂ ਆ ਦੋਸਤਾਂ ਨਾਲ ਤੇ ਦੋਸਤਾਂ ਨਾਲ ਵੀ ਹਾਂਜੀ। ਸਾਰੇ ਕਲਾਸ ਫੈਲੋ ਦੋਸਤ ਇਕੱਠੇ ਹੋਣਗੇ ਹਾਂ, ਬਚਪਨ 'ਚ ਜਿਹੜੇ ਨਾਲ ਪੜ੍ਹਦੇ ਰਹੇ। ਸਹੀ ਗੱਲ। ਤੇ ਚੋਰੀ ਜ਼ਾਹਦ ਸਾਹਿਬ ਨੂੰ ਬਸ ਉਹਨਾਂ ਨੇ ਨਿਸ਼ਾਨਾ ਬਣਾ ਕੇ ਇੱਕ ਸ਼ਰਤ ਰੱਖ ਲਈ। ਹਾਂਜੀ ਹਾਂਜੀ ਚੋਰੀ ਸਾਹਿਬ ਦਾ ਵੀ ਜਨਾਬ ਵੱਡਾ ਪਾਨਾ ਵੀ ਇਹਨਾਂ ਨੇ ਕਿਹਾ ਜਨਾਬ ਕੋਈ ਐਡੀ ਟੈਨਸ਼ਨ ਨਹੀਂ ਹੈ ਹਾਂ ਹਾਂ ਤੇ ਮੈਂ ਖਾਣ ਪੀਣ ਤੋਂ ਦੋਸਤਾਂ ਭਰਾਵਾਂ ਤੋਂ ਪਿੱਛੇ ਨਹੀਂ ਹਟਦਾ। ਅਗਰ ਤੁਸੀਂ ਇਹ ਸ਼ਰਤ ਰੱਖੀ ਆ ਭਾਈ ਮੈਂ ਦਾਵਤ ਵੀ ਖਵਾਵਾਂਗਾ। ਉਹ ਫਿਰ ਮੀਆਂ ਸਾਹਿਬ ਨੇ ਐਲਾਨ ਕਰ ਦਿੱਤਾ, ਉਹਨੇ ਕਿਹਾ ਜੀ ਇੱਕ ਦਾਵਤ ਮੈਂ ਹੁਣ ਵਕਤੀ ਤੌਰ ਤੇ ਖਵਾ ਰਿਹਾ, ਇੱਕ ਜਦੋਂ ਮੈਂ ਬਾਹਰਲੇ ਮੁਲਕੋਂ ਵਾਪਸ ਆਵਾਂਗਾ ਤੇ ਮੈਂ ਫੇਰ ਖਵਾਵਾਂਗਾ। ਇਹ ਸਿਰਫ ਇੱਕ ਬੈਠਣ ਦਾ ਬਹਾਨਾ ਜੀ। ਹੋਰ ਖਾਂਦਾ ਪੀਂਦਾ ਬੰਦਾ ਸਾਰੀ ਜ਼ਿੰਦਗੀ ਆਪਣੇ ਘਰੋਂ ਹੀ ਆ ਜੀ, ਆਪਣੇ ਘਰੋਂ ਹੀ ਖਾ ਪੀ ਕੇ ਬੰਦਾ ਰਾਜ਼ੀ ਹੁੰਦਾ। ਤੇ ਅੱਲਾਹ ਤਾਲਾ ਸਾਰਿਆਂ ਦੇ ਰਿਜ਼ਕ 'ਚ ਇਜ਼ਾਫਾ ਕਰੇ ਆਮੀਨ। ਤੇ ਅੱਲਾਹ ਤਾਲਾ ਮੀਆਂ ਫੈਸਲ ਸਾਹਿਬ ਨੂੰ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਅਤਾ ਫਰਮਾਵੇ। ਇਸ ਮੈਸੇਜ ਰਾਣੇ ਇਮਰਾਨ ਨੇ ਨਾ ਅਗਲੀ ਦਾਵਤ ਦੀ ਪੱਕੀ ਕਰ ਦਿੱਤੀ। ਇੱਧਰ ਮਾਰ ਸਾਹਿਬ ਨੂੰ ਦੱਸੋ। अस्सलाम वालेकुम जी मार साहब की हाल चाल है जी? जनाब सारे भाइयों ਨੂੰ अस्सलाम वालेकुम। ਹਾਂਜੀ ਸਭ ਤੋਂ ਪਹਿਲੇ ਤੇ ਅੱਲਾਹ ਪਾਕ ਦਾ ਲੱਖ ਲੱਖ ਸ਼ੁਕਰ ਅਦਾ ਕਰਨਾ ਚਾਹੀਦਾ ਕਿ ਅਸੀਂ ਉਹ ਲੋਕ ਆ ਜਿਹੜੇ ਸਨ 92 ਤੋਂ ਤਕਰੀਬਨ ਅੱਜ ਤੱਕ ਇੱਕ ਦੂਸਰੇ ਨਾਲ ਦੋਸਤਾਂ ਨਾਲ ਨਾ ਰਾਬਤੇ 'ਚ ਆ। ਇਹ ਅੱਲਾਹ ਪਾਕ ਦਾ ਲੱਖ ਲੱਖ ਸ਼ੁਕਰ ਹੈ। ਉਹਦੇ 'ਚ ਅੱਛੇ ਬੁਰੇ ਵਕਤ ਇਨਸਾਨ ਤੇ ਆਂਦੇ ਰਹੇ, ਸਭ ਇਨਸਾਨਾਂ ਤੇ ਸਾਰੇ ਦੋਸਤਾਂ ਤੇ, ਲੇਕਿਨ ਅਸੀਂ ਇੱਕ ਦੂਸਰੇ ਦਾ ਸਲਾਮ ਨਹੀਂ ਛੱਡਿਆ। ਇਹ ਅੱਲਾਹ ਪਾਕ ਦੀ ਮਿਹਰਬਾਨੀ ਹੈ, ਵਰਨਾ ਲੋਕ ਤਾਂ ਦੂਸਰੇ ਦਿਨ ਸਲਾਮ ਛੱਡ ਦਿੰਦੇ ਇੱਕ ਦੂਸਰੇ ਨੂੰ। ਤੇ ਅਸੀਂ ਹੁਣ ਵੀ ਅੱਲਾਹ ਦੀ ਮਿਹਰਬਾਨੀ ਹੈ ਕਿ ਅਸੀਂ ਦੋਸਤ ਇਕੱਠੇ ਹੋ ਜੰਨੇ ਆ ਕਿਸੇ ਮੌਕੇ ਤੇ। ਤੇ ਇੱਕ ਭਾਈਆਂ ਦੋਸਤਾਂ ਨੇ ਮਿਲ ਕੇ ਇੱਕ ਪ੍ਰੋਗਰਾਮ ਬਣਾਇਆ ਤੇ ਬੜਾ ਅੱਛਾ ਪ੍ਰੋਗਰਾਮ ਆ। ਤੇ ਅਸੀਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਇਹ ਪ੍ਰੋਗਰਾਮ ਇਸੇ ਤਰ੍ਹਾਂ ਚੱਲਦੇ ਰਹਿਣ ਤਾਂ ਕਿ ਸਾਨੂੰ ਇੱਕ ਦੂਸਰੇ ਦੇ ਦੁੱਖ ਦਰਦ ਦਾ ਪਤਾ ਚੱਲਦਾ ਰਹੇ। ਤੇ ਜਿਹੜੇ ਭਾਈ ਇਸ ਤਰ੍ਹਾਂ ਕਰ ਰਹੇ ਨੇ ਉਹਨਾਂ ਤੇ ਅੱਲਾਹ ਪਾਕ ਰਿਜ਼ਕ ਬਰਕਤ ਦੇਵੇ ਤੇ ਦੂਸਰਿਆਂ ਨੂੰ ਖਿਲਾਉਣ ਦੀ ਤੌਫੀਕ ਦੇਵੇ। ਤੇ ਅਸੀਂ ਇਨਸ਼ਾਅੱਲਾ ਪੂਰੀ ਜ਼ਿੰਦਗੀ ਇਸ ਤਰ੍ਹਾਂ ਜਿੰਦੇ ਤੱਕ ਇੱਕ ਦੂਸਰੇ ਦੇ ਸਾਥ ਰਵਾਂਗੇ। ਤੇ ਇਹ ਰਾਣਾ ਸਾਹਿਬ ਤੁਹਾਡੀ ਤੇ ਚੌਧਰੀ ਜ਼ਾਦ ਸਾਹਿਬ ਦੀ ਬੜੀ ਅੱਛੀ ਕੋਸ਼ਿਸ਼ ਆ ਕਿ ਤੁਸੀਂ ਸਾਡੇ ਜੈਸੇ ਦੋਸਤਾਂ ਨੂੰ ਨਾਲ ਲੈ ਕੇ ਟੁਰਦੇ ਹੋ। ਨਹੀਂ ਇਹ ਕਿਹੜੀ ਗੱਲ ਹੈ? ਇਸ ਵਾਸਤੇ ਬੜਾ ਹੀ ਅੱਛਾ ਪ੍ਰੋਗਰਾਮ ਤੇ ਅੱਲਾਹ ਦੀ ਮਿਹਰਬਾਨੀ ਆ ਜੀ। ਤੇ ਅੱਲਾਹ ਪਾਕ ਕਰੇ ਕਿ ਇਸ ਤਰ੍ਹਾਂ ਆਪਾਂ ਕਾਮਯਾਬ ਰਹੀਏ। ਨਹੀਂ ਇਨਸ਼ਾਅੱਲਾ ਆਪਾਂ ਰਵਾਂਗੇ ਕੋਸ਼ਿਸ਼। ਤੇ ਬਹੁਤ ਅੱਛਾ ਮੀਆਂ ਫੈਸਲ ਸਾਹਿਬ ਦੀ ਬਹੁਤ ਮਿਹਰਬਾਨੀ। ਹਾਂਜੀ ਸਾਨੂੰ ਇਤਨੀ ਦੂਰ ਬਹਿ ਕੇ ਉਹਨੇ ਸਾਨੂੰ ਇਕੱਠਿਆਂ ਕਰ ਦਿੱਤਾ। ਹਾਲਾਂਕਿ ਸਾਡਾ ਪ੍ਰੋਗਰਾਮ ਸੀਗਾ, ਹਾਂਜੀ ਸਾਡਾ ਪ੍ਰੋਗਰਾਮ ਇਹ ਸੀਗਾ ਕਿ ਅਸੀਂ ਇਕੱਠੇ ਹੁਣ ਦੁਬਾਰਾ 3 ਮਹੀਨਿਆਂ ਤੋਂ ਬਾਅਦ ਹੋਣਾ, ਪਰ ਜੇ ਕਹਿੰਦੇ ਆ ਵੀ ਜਿਵੇਂ ਉੱਤੇ ਲਿਖਿਆ ਹੋਵੇ ਉਦਾਂ ਹੁੰਦਾ ਹੈ। ਬੰਦੇ ਦੇ ਪਲਾਨ ਬੰਦੇ ਦੇ ਨਹੀਂ ਚੱਲਦੇ ਹੈਗੇ। ਫੈਸਲ ਸਾਹਿਬ ਨੇ ਜੀ ਉੱਥੇ ਬਹਿ ਕੇ ਸਾਨੂੰ ਇਕੱਠਿਆਂ ਕਰ ਦਿੱਤਾ। ਅਸੀਂ ਇਸ ਵੇਲੇ ਹੈਗੇ ਆ ਜੀ ਬਾਈਪਾਸ ਫੈਸਲਾਬਾਦ ਰੋਡ ਦੇ ਉੱਤੇ ਸਮੁੰਦਰੀ ਦੇ ਅਸੀਂ ਪਹੁੰਚ ਗਏ ਹੋਏ ਆ। ਸਫ਼ਰ ਸਾਡਾ ਸਮੁੰਦਰੀਓ ਲੱਗ ਗਈ ਆ। ਬਾਕੀ ਗੱਲ ਇਹ ਹੈਗੀ ਆ ਵੀ ਮਜ਼ਰ ਸਾਹਿਬ ਦਾ ਜੀ ਵੱਡਾ ਪੰਨ,
ਉਹਨਾਂ ਨੇ ਸਾਨੂੰ ਕੀਤਾ, ਲੇਕਿਨ ਸਾਡੇ ਵਾਸਤੇ ਕਾਬਿਲ ਇਤਰਾਮ ਆ ਜੀ। ਹਰ ਦੋਸਤ, ਹਰ ਕਲਾਸ ਫੈਲੋ ਦਾ, ਸਾਡਾ ਗਰੁੱਪ ਦਾ ਇੱਕ ਇੱਕ ਮੈਂਬਰ ਸਾਡੇ ਵਾਸਤੇ ਕਾਬਿਲ ਇਤਰਾਮ ਆ। ਤੇ ਮਜ਼ਰ ਸਾਹਿਬ ਤਾਂ ਸਾਡੇ ਜਨਾਬ ਜੀ ਬ੍ਰਿਲੀਅੰਟ ਹਾਂਜੀ ਕਲਾਸ ਫੈਲੋ ਦੇ ਵਿੱਚੋਂ ਇੱਕ ਹੈਗੇ ਆ ਜੀ ਮਜ਼ਰ ਸਾਹਿਬ। ਹਾਂਜੀ ਜੀ ਇਹਨਾਂ ਦਾ ਰਿਕਾਰਡ ਹੈ ਜੀ, ਇਹਨਾਂ ਦਾ ਰਿਕਾਰਡ ਹੈ ਮੰਨਦੇ ਹੋ ਜੀ। ਹਾਂਜੀ ਕਰੋ। ਇਹ ਮਾਸ਼ਾਅੱਲਾ ਜੀ ਇਤਨੇ ਜ਼ਹੀਨ ਸੀਗੇ ਕਿ ਦੋ ਚੀਜ਼ਾਂ ਹੁੰਦੀਆਂ ਨਾ, ਜਿਹੜਾ ਜ਼ਹੀਨ ਹੋਵੇ ਨਾ ਤੇ ਉਹ ਰੈਗੂਲਰ ਵੀ ਹੁੰਦਾ। ਇਹ ਰੈਗੂਲਰ ਕੋਈ ਨਹੀਂ ਸੀ ਸਕੂਲ 'ਚ, ਲੇਕਿਨ ਠੀਕ ਹੈ ਜੀ। ਹਾਂ ਔਨ ਐਂਡ ਆਫ ਜਨਾਬ ਜੀ ਆਉਂਦੇ ਸੀ, ਲੇਕਿਨ ਮਾਸ਼ਾਅੱਲਾ ਅੱਲਾਹ ਤਾਲਾ ਨੇ ਐਡਾ ਜ਼ਹਿਨ ਦਿਆ ਸੀ ਵੀ ਉਹ ਹਫਤੇ ਦਾ ਜਾਂ ਜਿਹੜੀ ਕੋਈ ਵਿੱਚ ਛੁੱਟੀਆਂ ਹੋਈਆਂ ਉਹਦਾ ਵੀ ਉਹ ਕਵਰ ਕਰ ਜਾਂਦੇ ਸੀ ਆਪਣਾ ਹਿਸਾਬ ਕਿਤਾਬ, ਠੀਕ ਹੈ। ਉਹ ਬੜੇ ਅੱਛੇ ਨੰਬਰਾਂ 'ਚ ਇਹਨਾਂ ਨੇ ਮੈਟ੍ਰਿਕ ਕੀਤੀ, ਫਿਰ ਉਸ ਤੋਂ ਬਾਅਦ ਆਪਣੇ ਕੰਮ ਕਾਰੋਬਾਰ 'ਚ ਪੈ ਗਏ ਜੀ। ਆ ਨਹਿਰ ਦਿਖਾਓ ਜੀ ਸਮੁੰਦਰੀ ਵਾਲੀ ਥੋੜੀ ਜਿਹੀ ਕਰਕੇ ਹੈ ਮੋਟਰਸਾਈਕਲ ਵਾਲੇ ਦੇ ਵਿਊ ਜਿਹੜੇ ਆਣੇ ਚਾਹੀਦੇ ਆ। ਹਾਂਜੀ ਇਹ ਜੀ ਸਮੁੰਦਰੀ ਦੇ ਬਿਲਕੁਲ ਵਿੱਚੋਂ ਆ ਨਹਿਰ ਲੱਗਦੀ ਹੈ, ਇਹ ਵੱਡੀ ਨਹਿਰ ਆ। ਇਹ ਦੇਖ ਸਕਦੇ ਤੁਸੀਂ, ਦੇਖੋ ਇਹਦੇ ਉੱਤੇ ਬਰਲ ਆ ਬੂਟੇ ਕਿੰਨੇ ਸੋਹਣੇ ਸੋਹਣੇ ਲੱਗੇ ਹੋਏ ਹੈਗੇ ਆ। ਇਹ ਕੀ ਕਰ ਰਹੇ ਸੀ ਸਾਹਿਬ ਤੁਸੀਂ? ਮੈਂ ਇਹ ਗੱਲ ਕਰ ਰਿਹਾ ਸੀ ਰਾਣਾ ਸਾਹਿਬ ਕਿ ਦੇਖੋ ਇਹ ਨਾ ਇੱਕ ਬਹਾਨਾ ਆ। ਹਾਂਜੀ ਮੈਂ ਕਹਿੰਦਾ ਵੀ ਇਹ ਆਪਣੇ ਆਪ, ਇਹਨੂੰ ਅਸੀਂ ਕਹਿੰਦੇ ਆ ਵੀ ਆਪਣੇ ਆਪ ਵਾਸਤੇ ਟਾਈਮ ਕੱਢਣਾ। ਅਸੀਂ ਸਾਰਾ ਦਿਨ ਜਨਾਬ ਜੀ ਇੱਧਰ ਭੱਜ ਉੱਧਰ ਭੱਜ, ਯਕੀਨ ਕਰੋ ਸਾਡੇ ਕੋਲ ਆਪਣੇ ਆਪ ਵਾਸਤੇ ਕਿਸੇ ਕੋਲ ਵੀ ਟਾਈਮ ਕੋਈ ਨਹੀਂ। ਔਰ ਮੇਰਾ ਸਾਰਿਆਂ ਨੂੰ ਨਸੀਹਤ ਆ, ਠੀਕ ਹੈ। ਮੈਂ ਸਾਡੀ ਅੱਜ ਕੱਲ੍ਹ ਨਾ ਇੱਕ ਲੈਜੈਂਡ ਲੀਗ ਹੋ ਰਹੀ ਹੈ, ਪੁਰਾਣੇ ਬਾਬਿਆਂ ਦੀ ਕ੍ਰਿਕਟ ਵੀ ਉਹਨੂੰ ਕਹਿੰਦੇ ਆ ਅਸੀਂ, ਤਾਂਦਲੇ ਦੀ। ਤੇ ਯਕੀਨ ਕਰੋ ਜਦੋਂ ਦੀ ਉਹ ਸ਼ੁਰੂ ਹੋਈ ਹੈ ਨਾ, ਮੈਨੂੰ ਕੋਈ 1.5 ਸਾਲ ਹੋ ਗਿਆ ਰਾਣਾ ਸਾਹਿਬ ਉਹਦੇ ਚ ਆਇਆ ਨੂੰ, ਔਰ ਮੈਂ ਆਪਣੇ ਆਪ ਨੂੰ ਦੁਬਾਰੇ ਫਿੱਟ ਮਹਿਸੂਸ ਕਰਨ ਲੱਗ ਗਿਆ। ਹਾਂਜੀ ਉਹ ਵੀ ਸਾਡਾ ਇਵੈਂਟ ਕੋਈ ਨਾ 3 ਤੋਂ 4 ਮਹੀਨੇ ਬਾਅਦ ਹੁੰਦਾ ਹੈ ਉਹ, ਤੇ ਔਰ ਉਹਦੇ ਨਾਲ ਜਿਹੜਾ ਨਾ ਬੜੀ ਉਹ ਮਤਲਬ ਆਪਣੇ ਆਪ ਨੂੰ ਬੜਾ ਮਤਲਬ ਫਿੱਟ ਅਸੀਂ ਮਹਿਸੂਸ ਕਰਦੇ ਹਾਂ। ਔਰ ਇਸ ਤਰ੍ਹਾਂ ਦੀ ਐਕਟੀਵਿਟੀਜ਼ ਹੋਣੀ ਚਾਹੀਦੀਆਂ ਜਿਹਦੇ ਵਾਸਤੇ ਤੁਸੀਂ ਆਪਣੇ ਆਪ ਵਾਸਤੇ ਟਾਈਮ ਕੱਢਣਾ। ਸਹੀ ਗੱਲ। ਤੁਸੀਂ ਕੋਈ ਐਕਸਰਸਾਈਜ਼ ਕਰੋ, ਤੁਸੀਂ ਕੋਈ ਜਿਮ ਜਾਓ, ਤੁਸੀਂ ਕੋਈ ਵੈਸੇ ਵਾਕ ਕਰੋ, ਠੀਕ ਹੈ ਜੀ। ਕਿਉਂਕਿ ਹੁਣ ਇਹ ਜਿਹੜੀ ਉਮਰ ਆ ਇਹਦੇ ਵਿੱਚ ਅਗਰ ਤੁਸੀਂ ਇਸ ਐਕਟੀਵਿਟੀ ਨਹੀਂ ਜਾਓਗੇ ਨਾ, ਜਾਂ ਤੁਸੀਂ ਦੂਸਰੇ ਲਫ਼ਜ਼ਾਂ ਕਹਿ ਲਓ ਦੋਸਤ ਯਾਰ ਇਕੱਠੇ ਹੋ ਕੇ ਲਾਫਟਰ ਥੈਰੇਪੀ ਜਿਹਨੂੰ ਆਪਾਂ ਕਹਿੰਦੇ ਹੱਸੋ ਖੇਡੋ, ਠੀਕ ਹੈ, ਆਪਣੇ ਬਚਪਨ ਨੂੰ ਯਾਦ ਕਰਕੇ, ਤੇ ਅਗਰ ਇਹ ਨਹੀਂ ਕਰੋਗੇ ਤੁਸੀਂ ਟਾਈਮ ਤੋਂ ਪਹਿਲਾਂ ਬੁੱਢੇ ਹੋ ਜਾਓਗੇ, ਠੀਕ ਹੈ ਜੀ। ਸਹੀ ਗੱਲ। ਟੈਨਸ਼ਨਾਂ ਜ਼ਿਹਨੀ, ਕਿਉਂਕਿ ਅੱਜ ਕੱਲ੍ਹ ਹਾਲਾਤ ਇਸ ਤਰ੍ਹਾਂ ਦੇ, ਹਰ ਬੰਦਾ ਕਿਸੇ ਨਾ ਕਿਸੇ ਟੈਨਸ਼ਨ 'ਚ ਫਸਿਆ ਹੋਇਆ, ਠੀਕ ਹੈ ਜੀ। ਉਸ ਦੇ ਵਿੱਚ ਉਹਦੇ ਤੋਂ ਬਚਣ ਵਾਸਤੇ ਤਰੀਕਾ ਕਰ ਰਹੀ ਹੈ ਵੀ ਤੁਸੀਂ ਆਪਣੇ ਆਪ ਵਾਸਤੇ ਟਾਈਮ ਕੱਢੋ, ਆਪਣੀ ਲਾਈਫ ਨੂੰ ਇੰਜੋਏ ਕਰੋ, ਠੀਕ ਹੈ ਜੀ। ਕਿਤੇ ਘੁੰਮਣ ਫਿਰਨ ਜਾਂ ਬੱਚਿਆਂ ਨਾਲ ਚੱਲ ਜਾਓ, ਠੀਕ ਹੈ ਜੀ, ਦੋਸਤਾਂ ਭਰਾਵਾਂ ਨਾਲ ਚੱਲ ਜਾਓ। ਕੋਈ ਰਾਤ ਨੂੰ ਕੋਈ 2 ਮਿੰਟ 10 ਮਿੰਟ ਜਿਹੜਾ ਦੋਸਤਾਂ ਭਰਾਵਾਂ ਕੋਲ ਬੈਠ ਕੇ ਹਾਸੀ ਖੇਡ ਮਜ਼ਾਕ ਇਹ ਹੋਣਾ ਚਾਹੀਦਾ। ਕੀ ਬਾਤ। ਤੇ ਇਹੀ ਉਹ ਸਾਰਾ ਸਾਡਾ ਜਿਹੜਾ ਨਾ ਇਹ ਤਰੀਕਾ ਕਰ ਚੱਲਿਆ ਹੈ, ਮਾਸ਼ਾਅੱਲਾ ਅਸੀਂ ਬੜੇ ਰਾਜ਼ੀ ਹਾਂ ਜੀ। ਕੀ ਬਾਤ ਹੈ। ਜ਼ਾਹਦ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਹੈ ਜੀ। ਮੈਂ ਇਹ ਜ਼ਾਹਦ ਸਾਹਿਬ, ਮੈਂ ਤਾਂ ਇਸ ਗੱਲ ਦੇ ਵੀ ਹੱਕ ਦੇ ਵਿੱਚ ਆ ਮਜ਼ਰ ਸਾਹਿਬ, ਵੀ ਜਦੋਂ ਬੰਦਾ ਕੋਈ ਵੀ ਬੰਦਾ ਨਾ ਜਿਹੜਾ ਕੋਈ ਕੰਮ ਕਰਦਾ ਆ, ਨੌਕਰੀ ਕਰਦਾ ਆ ਜਾਂ ਉਹ ਬਿਜ਼ਨਸ ਕਰਦਾ, ਸਭ ਤੋਂ ਪਹਿਲਾਂ ਉਹ ਸੈਲਫ ਪੇ ਕਰੇ, ਪਹਿਲਾਂ ਆਪਣੇ ਆਪ ਨੂੰ ਕੁਛ ਨਾ ਕੁਛ ਦੇਵੇ, ਠੀਕ ਹੈ। ਮਸਲਨ ਇੱਕ ਤਨਖਾਹ ਆਈ ਆ, ਉਹਦੇ ਵਿੱਚੋਂ ਇੱਕ ਹਿੱਸਾ ਕਰੇ ਵੀ ਇਹ ਮੇਰਾ, ਆਪਣੇ ਆਪ ਤੇ ਲਾਵੇ, ਇਹ ਮੇਰਾ ਆ, ਇਹ ਉਹਦੇ ਵਿੱਚੋਂ 20% 10% ਹੈ। ਇਦਾਂ ਹੀ ਜ਼ਿੰਦਗੀ ਦੇ ਲਾਈਫ ਦੇ ਕੁਝ ਹਿੱਸੇ ਦੋਸਤਾਂ ਵਾਸਤੇ, ਸੱਜਣਾ ਵਾਸਤੇ ਪਰਸੈਂਟ ਜਿਹੜੇ ਆ ਨਾ ਕੁਝ ਉਹ ਦੇਣੇ ਚਾਹੀਦੇ ਆ। ਅਸੀਂ ਸਮੁੰਦਰੀ ਬਾਏ ਸਮੁੰਦਰੀ ਲਿਖਿਆ ਹੋਇਆ ਸੀਗਾ, ਸਮੁੰਦਰੀ ਨੂੰ ਅਸੀਂ ਯਾਨੀ ਕਿ ਕ੍ਰਾਸ ਕਰ ਚੁੱਕੇ ਹਾਂ। ਇਸ ਵੇਲੇ ਅਸੀਂ ਬਾਈਪਾਸ ਤੇ ਪਹੁੰਚ ਗਏ ਤੇ ਅਸੀਂ ਜਿੱਥੇ ਅੱਜ ਅਰੇਂਜ ਕਰਨਾ ਉਸ ਹੋਟਲ ਤੇ ਪਹੁੰਚ ਗਏ ਹੋਏ ਆ, ਬਿਲਕੁਲ ਨੇੜੇ ਆ। ਤੁਹਾਨੂੰ ਉਹ ਦਿਖਾਣੇ ਵੀ ਆ ਤੇ ਦੋਸਤ ਕਿੰਨੇ ਪਹੁੰਚੇ ਆ ਹਾਲੇ ਇਹ ਤਾਂ ਸਾਨੂੰ ਉੱਥੇ ਜਾ ਕੇ ਪਤਾ ਚੱਲੇਗਾ। ਦੋਸਤ ਕਾਫੀ ਪਹੁੰਚ ਗਏ ਉੱਥੇ। ਅੱਛਾ, ਆਪਾਂ ਲੇਟ ਆ। ਮੀਆਂ ਅਬਦੁੱਲਾ ਸਾਹਿਬ ਦੀ ਕਾਲ ਆਈ ਸੀ, ਮੈਨੂੰ ਪੀਰ ਇਹਸਾਨ ਸਾਹਿਬ ਦੀ ਕਾਲ ਆਈ ਸੀ। ਮੈਂ ਕਿਹਾ ਅਸੀਂ ਪਹੁੰਚ ਗਏ, ਮੈਂ ਕਿਹਾ ਤੁਸੀਂ ਠੰਡੇ ਪੱਖੇ ਅੱਗੇ ਬੈਠੋ, ਅਸੀਂ ਬਸ ਪਹੁੰਚ ਗਏ ਤੁਹਾਡੇ ਤੇ। ਠੀਕ ਹੋ ਤੇ ਆਪਾਂ ਪਹੁੰਚ ਗਏ ਜੀ। ਤਾਂ ਜਾ ਕੇ ਨਾ ਦਿਖਾਓ ਜੀ ਕਿਹੜਾ ਰੈਸਟੋਰੈਂਟ ਹੈ ਜਿੱਥੇ ਅਸੀਂ ਆਏ ਹਾਂ ਅੱਜ। ਆਹ ਦੇਖੋ ਜੀ, ਆਹ ਪਹੁੰਚ ਗਏ। ਇਹ ਬੜਾ ਵੀਆਈਪੀ ਆਹ ਰੈਸਟੋਰੈਂਟ ਬਾਈਪਾਸ ਆ ਜੀ, ਇਹ ਪਰਾਂ ਰੁਝਾਣੇ ਰੋਡ ਦੇ ਉੱਤੇ ਨਿਕਲਦਾ। ਆਹ ਰੋਡ ਆ ਫੈਸਲਾਬਾਦ ਰੋਡ। ਗੱਡੀ ਮਿਸਰਾਰ ਸਾਹਿਬ ਵੀ ਲੱਗਦਾ ਪਹੁੰਚ ਗਏ ਜੀ, ਗੱਡੀ ਉਹਨਾਂ ਦੀ। ਹਾਂਜੀ ਆਹ ਦੇਖੋ ਜੀ ਤੁਸੀਂ, ਇਹ ਜੀ ਅਸੀਂ ਇਹ ਹੈਗਾ ਜੀ ਕਮਲ ਰੈਸਟੋਰੈਂਟ। ਹਾਂਜੀ ਕੀ ਬਾਤ। ਲਓ ਜੀ ਅਸੀਂ ਹੁਣ ਬੈਲਟ ਜਿਹੜਾ ਨਾ ਜੀ ਉਹ ਖੋਲ ਦਿੰਨੇ ਆ ਤੇ ਇਹ ਖੁੱਲਿਆ ਜੀ ਇਹ ਗੱਡੀ ਇਹਦੇ ਨਾਲ ਹੈ ਇਹਨੂੰ ਇਹ ਨਹੀਂ, ਇਹ ਕੋਈ ਨਹੀਂ ਚਾਹੀਦਾ। अस्सलाम वालेकुम जी, की हाल चाल? आ जाओ जी। लो जी, आ दोस्तों की गड्डियां आईयां खलोतियां गईयां, पहुंच गए हुए मुंडे। चलो जी साथ साहब। अस्सलाम वालेकुम जी, की हाल चाल है जी? और सुनाओ, ठीक ठाक हो जी? ये सेहत कैसे? किधर का इंतजाम किया? ऊपर है? लो जी, मेरा ख्याल है देखते हैं भी किन्ने बंदे अंटाल साहब इत्थे पहुंचे हैं। ਹਾਂਜੀ ਹਾਂਜੀ
ਤੇ ਲੋ ਜੀ ਇਹ ਮਾਸ਼ਾਅੱਲਾ ਬੜਾ ਜ਼ਬਰਦਸਤ ਰੈਸਟੋਰੈਂਟ ਹੈ ਜੀ ਆ ਲਓ ਜੀ ਤੇ ਸਾਡੇ ਸਮੁੰਦਰੀ ਅਤੇ ਦੇਸੀ ਹਾਂ ਜੀ ਆ ਸਾਹਮਣੇ ਰਾਣਾ ਖਾਲਦ ਮਕਬੂਲ ਹੈ ਜੀ ਇਹ ਦੇਖੋ ਹੈ ਇੰਜ ਵੀਡੀਓ ਬਣਾ ਰਿਹਾ ਜੀ ਪਹਿਲਾਂ ਨੇ ਤੁਸੀਂ ਇੰਜ ਕਰ ਦੇਖਿਆ ਲੋ ਜੀ ਮਾਸ਼ਾਅੱਲਾ ਹਾਂ ਜੀ अस्सलाम वालेकुम। ਲਓ ਜੀ ਅੱਜ ਤਾਂ ਪੂਰੇ ਜਿੱਦਾਂ ਉਹ ਨਹੀਂ ਸਰਕਾਰੀ ਉਹ ਲੱਗੇ ਹੁੰਦੇ ਆ अस्सलाम वालेकुम जी की हाल ਮਾਸ਼ਾਅੱਲਾ ਆਏ ਗਏ ਪਹੁੰਚ ਆਏ ਹੈ ਪਹੁੰਚ ਗਏ ਪਹਿਲਾਂ ਮੈਂ ਉਹਦੀਆਂ ਜੱਫੀਆਂ ਦਿਖਾ ਦਵਾਂ ਉਹਦੇ ਕੋਲ ਮੈਕ ਫੜੀ ਮੇਰਾ ਮੈਕ ਕੋਲ ਜਨਾਬ ਮਹਿੰਦੀ ਬੱਟੂ ਸਾਹਿਬ ਜੀ ਅੱਗੇ ਵੀ ਇਹ ਬਾਰ-ਬਾਰ ਤਾਰਫ ਤੁਹਾਡੇ ਨਾਲ ਤਾਂ ਕਰਾਈਦਾ ਵੀ ਤੁਹਾਨੂੰ ਵੀ ਯਾਦ ਰਹਿ ਜਾਣ ਸਾਡੇ ਜਨਾਬ ਨਵਾਜ਼ ਸਾਹਿਬ ਜੀ ਇਹ ਭਾਈ ਇਹ ਹੈਡ ਆਫ ਦਾ ਉਹਦੀ ਚੇਅਰ ਹੈ ਨਹੀਂ ਤੂੰ ਹੈਡ ਇਹ ਅਸੀਂ ਐਲਾਨ ਕਰਾਂਗੇ ਜਨਾਬ ਮੀਆਂ ਲਤਫੁੱਲਾ ਸਾਹਿਬ ਕੀ ਹਾਲ ਚਾਲ ਹੈ ਜੀ ਅਠਾਰੀਆਂ ਇੱਕੋ ਤਾਂ ਜੱਫੀ ਸੁਰਦੀ ਹੁੰਦੀ ਹੈ ਹੈਲੋ ਆ ਫੜੀ ਯਾਰ ਕੈਮਰਾ ਪਰ ਕੈਮਰੇ ਨਾਲ ਤੇ ਜੱਫੀ ਵੀ ਨਹੀਂ ਜੱਫੀ ਲਾਣੀ ਇਹਨੇ ਮੈਂ ਮੈਂ ਜੱਫੀ ਜੱਫੀ ਵੀ ਮੁਸਲਮਾਨਾਂ ਵਾਲੀ ਲੱਗਣੀ ਸ਼ੇਖ ਰਾਜ ਵਾਲੀ ਨਹੀਂ ਰੱਖੀ ਪਹਿਲੀ ਜੱਫੀ ਦੀ ਆਫਰ ਕੀਤੀ ਤੂੰ ਉਹਦੀ ਕਸਮ ਵੀ ਕਰਨਾ ਇੱਕ ਜੱਫੀ ਪਿੱਛੇ ਅੰਨਾ ਜਿਹੜਾ ਨਾ ਜੀ ਹੈ ਆਏਗਾ अस्सलाम वालेकुम जी महबूब की हाल चाल और सुना तबीयत सेहत कैसी जनाब खान साहब दी ग्रेट अच्छा आज मैनू लगता लो जी बहुत शुक्रिया लो जी ਇਹ ਦੇਖੋ ਤੁਸੀਂ ਸੈਟਅਪ ਮਾਸ਼ਾਅੱਲਾ ਜੀ ਬਹੁਤ ਜ਼ਬਰਦਸਤ ਲੱਗਿਆ ਆ ਹੈ ਇੰਜਾ ਵੀ ਜਿਵੇਂ ਅੱਜ ਮੀਟਿੰਗ ਹੈਲੋ ਅੰਡਾਲ ਸਾਹਿਬ ਤੁਸੀਂ ਮੈਕ ਦੇ ਦਿਆ ਕਰੋ ਨਾ ਮੈਕ ਤੁਸੀਂ ਇੱਥੇ ਬੋਲੀ ਜਾਂਦੇ ਮੇਰੀ ਆਵਾਜ਼ ਆਉਂਦੀ ਲਓ ਜੀ ਮੈਂ ਤੁਹਾਨੂੰ ਆਹ ਜਰਾ ਦਿਖਾਣਾ ਵੀ ਇੰਜਾ ਵੀ ਜਿਵੇਂ ਕੋਈ ਸਰਕਾਰੀ ਮੀਟਿੰਗ ਹੁੰਦੀ ਹੈ ਕੋਈ ਇਕੱਠ ਹੁੰਦਾ ਸਰਕਾਰੀ ਇਹ ਹਲੇ ਸੀਟਾਂ ਜੀ ਇਹ ਫੁੱਲ ਹੋਣ ਵਾਲੀਆਂ ਰਹਿੰਦੀਆਂ ਉਹ ਵੀ ਦੋਸਤ ਹੋਰ ਵੀ ਪਹੁੰਚ ਜਾਂਦੇ ਆ ਜੀ ਫਿਰ ਜਿਹੜੀ ਹੈ ਕੋਈ ਗੱਲਬਾਤ ਜਿਹੜੀ ਕੋਈ ਹੋਵੇ ਤੁਹਾਡੇ ਨਾਲ ਸਾਂਝ ਕਰਾਂਗੇ ਜੀ ਤੇ ਆਰਡਰ ਮੈਨੂ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਗੇ ਪਿੱਛੇ ਤੁਹਾਡੇ ਨਾਲ ਖਾਣੇ ਦਾ ਉਹ ਤੁਹਾਡੇ ਨਾਲ ਸ਼ੇਅਰ ਨਹੀਂ ਕਰੀਦਾ ਲੇਕਿਨ ਅੱਜ ਪੂਰਾ ਕਿਉਂਕਿ ਅੱਜ ਮਾਹੌਲ ਬਹੁਤ ਜ਼ਬਰਦਸਤ ਆ ਅੱਜ ਸ਼ਹਿਰੀ ਮਾਹੌਲ ਆ ਪਹਿਲੇ ਜਰਾ ਪਿੰਡੂ ਮਾਹੌਲ ਹੁੰਦਾ ਤੁਹਾਨੂੰ ਮੈਂ ਕਿਹਾ ਸੀਗਾ ਵੀ ਇਹ ਹੈਡ ਆਫ ਕੀ ਕਹਿੰਦੇ ਜੀ ਇਹਨੂੰ ਹੈਡ ਆਫ ਦਾ ਇਹ ਤੁਸੀਂ ਚੇਅਰ ਉਹ ਸਾਨੂੰ ਜਿਹਨੂੰ ਇਜਾਜ਼ਤ ਦਊਗਾ ਉਹ ਬੰਦਾ ਇੱਥੇ ਬੈਠੂਗਾ ਨਹੀਂ ਗੱਲ ਸੁਣੋ ਨਾ सर कोई ऐसी गल नहीं देखो नहीं सर सुनो मैं जाके ऑर्डर कैंसिल कर देना मैं थले जाके ऑर्डर कैंसिल कर देना नहीं दावत नहीं है ਯਾਰ ਇਹ ਮੀਆਂ ਫੈਸਲ ਨੂੰ ਭੇਜਦੇ ਆ ਨਾ ਉਹ ਬਣਾ ਕੇ ਉਹ ਮੀਆਂ ਫੈਸਲ ਜਿਹਨੂੰ ਉਹ ਕਰੂਗਾ ਉਹ ਉੱਥੇ ਬੈਠੇ ਸਾਰੇ ਕਹਿ ਵੀ ਇਹ ਪਾਰਟੀ ਆਈ ਹੈ ਥੋੜੀ ਰਾਤ ਦੇ ਸਦਕੇ ਇਹ ਸੀਟ ਥੋੜੀ ਰਾਤ ਦੀ ਬਣਦੀ ਹੈ ਹੈ ਹੁਣ ਦੱਸੋ ਨੰਬਰਦਾਰ ਸਾਹਿਬ ਇਹ ਸੀਟ ਜਿਹੜੀ ਹੈ ਨਾ ਹੋਸਟ ਵਾਲੀ ਇਹ ਚੋਰੀ ਜ਼ਾਹਦ ਇਕਬਾਲ ਦਾ ਹੱਕ ਆ ਚੋਰੀ ਜ਼ਾਹਦ ਦੇ ਸਦਕੇ ਸਾਨੂੰ ਪੂਰੀ ਤੋਰ ਆਤਾ ਹੈ ਇਹ ਜਿਹੜਾ ਉਹ ਲਫ਼ਜ਼ ਹਜ਼ਮ ਕਰਨਾ ਨਾ ਜੀ ਉਹ ਚੋਇਆ ਜਿਹੜਾ ਨਾ ਜੀ ਉਹ ਮੈਂ ਨਹੀਂ ਬੋਲਦਾ ਹੈ ਉਹ ਚੋਇਆ ਇਹ ਨਹੀਂ ਚੋਇਆ ਅਸੀਂ ਨਹੀਂ ਚੋ ਸਕਦੇ ਸੀ ਭਾਈ ਕੀ ਕਹਿ ਰਹੇ ਜੀ ਮੀਆਂ ਸਾਹਿਬ ਮਿਹਨਤ ਨੇ ਡਾਲ ਨੇ ਦਾਵਤ ਦੀ ਕੀਤੀ ਆ ਦੋ ਰਾਤਾਂ ਲਗਾਤਾਰ ਇੱਕ ਦਿਨ ਮੈਂ ਇਹਦੇ ਉੱਠ ਕੇ ਮੈਸੇਜ ਦੇਖ ਕੇ 331 ਮੈਸੇਜ ਸੀ ਅਨਰੀਡ ਜਿਹੜੇ ਇਹਨੇ ਕੀਤੇ ਕੱਲੇ ਨੇ देखो ਉਹਦੇ ਚ ਇਹ ਮੈਨੂੰ ਜਦੋਂ ਹਾਲਾਤ ਮੈਂ ਦੇਖੇ ਨਾ ਜੀ ਕਿ ਗੱਲ ਹੱਥੋਂ ਨਿਕਲ ਗਈ ਫਿਰ ਮੈਂ ਕੀ ਕੀਤਾ ਮੇਰੇ ਕੋਲ ਆਪਣਾ ਹਿਸਾਬ ਸੀ ਮੈਂ ਦੋ ਬੰਦੇ ਪਾਏ ਨਹੀਂ ਐਵੇਂ ਕਿਉਂ ਬੰਦੇ ਹੈਗੇ ਮੇਰੇ ਕੋਲ ਇੱਥੇ ਮਹਿਫਲ ਦੇ ਵਿੱਚ ਬੈਠੇ ਮੈਂ ਦੋ ਬੰਦੇ ਪਾਏ ਉਹਨਾਂ ਬੰਦਿਆਂ ਤੋਂ ਚੱਲਦੇ ਹੋਏ ਉਹਨੇ ਫਿਰ ਜਿਹੜਾ ਨਾ ਅਲਾ ਦਿਆ ਸਾਨੇ ਤੇ ਸਾਨੂੰ ਕੋਈ ਨਹੀਂ ਰਾਹ ਦੇ ਰਿਹਾ ਸੀ ਬੰਦੇ ਵੀ ਨਾ ਲੈਣ ਬੜੀ ਭੁੱਲ ਨਹੀਂ ਉਹਨਾਂ ਨੇ ਮੈਨੂੰ ਹਲਫ ਪਾਇਆ ਉਹਨਾਂ ਕਹਿੰਦਾ ਦੱਸਣਾ ਕਿਹੜੇ ਨਹੀਂ ਠੀਕ ਹੋ ਗਿਆ ਨਹੀਂ ਕੋਈ
ਮੈਂ ਉਹ ਬੰਦੇ ਨਹੀਂ, ਉਹ ਬੰਦੇ ਖੂਬ ਲਓ ਜੀ, ਮਿਲਦੇ ਆ ਫਿਰ ਥੋੜੀ ਦੇਰ ਤੋਂ ਬਾਅਦ। ਹੈ ਇੱਕ ਵਾਰੀ ਦੋਸਤਾਂ ਨਾਲ ਕੋਈ ਗੱਪਸ਼ਪ ਹੋ ਲਵੇ। साहब हेलो, मैं खाना कोई नहीं खाया, मेरा पैक करा दो। क्या चल रहा है? ਲਓ ਵੀ ਮਿੱਤਰੋ, ਦਾਵਤ ਜਿਹੜੀ ਹੈ ਸਾਡੀ ਉਹ ਮੁੱਕ ਗਈ ਹੋਈ ਆ। ਖਾਣਾ ਅਸੀਂ ਖਾ ਲਿਆ। ਸਾਰੇ ਦੋਸਤ, ਇੱਕ ਦੋ ਚਿਹਰੇ ਨਵੇਂ ਸਾਡੇ ਉਹਦੇ ਵਿੱਚ ਆਏ ਆ, ਉਹ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ। ਬਾਕੀ ਤਕਰੀਬਨ ਤੁਸੀਂ ਸਾਡੇ ਪਿਛਲੇ ਵਲੌਗ ਦੇ ਵਿੱਚ ਸਾਰਿਆਂ ਨਾਲ ਤਾਰਫ ਹੈਗਾ ਆ। ਤੇ ਬਾਕੀ ਜਨਾਬ ਮੀਆਂ ਆਬਦ ਸਾਹਿਬ, ਹਾਂ ਮੀਆਂ ਆਬਦ ਸਾਹਿਬ ਆ ਜੀ, ਇਹ ਅੱਜ चौधरी फैसल साहब शुक्रिया, थैंक यू, बंडल ऑफ थैंक्स दावत दा भाईजान। ਬਹੁਤ ਮਿਹਰਬਾਨੀ। ਅੱਛਾ ਮਜ਼ਰ ਸਾਹਿਬ ਤੇ ਇਹ ਤਾਂ ਸਾਰੇ ਚਿਹਰੇ ਤੁਹਾਡੇ ਦੇ। ਮਹਿਬੂਬ ਸਾਹਿਬ ਵੈਲਕਮ, ਤੁਸੀਂ ਆਏ ਜੀ। फैसल साहब बहुत शुक्रिया, जज़ाकल्लाह। आपने आज जो दावत का इमाम किया ਨਹੀਂ ਉਹ ਤਾਂ ਦਾਵਤ ਤਾਂ ਉਹਨਾਂ ਨੇ ਕਰਤੀ, ਉਹਨਾਂ ਦਾ ਤਾਂ ਸ਼ੁਕਰੀਆ ਹੋ ਗਿਆ। ਇੱਕ ਤਾਂ ਪੰਜਾਬੀ ਚ ਬੋਲੋ, अच्छा ਦੂਜੀ ਗੱਲ ਇਹ ਹੈਗੀ ਆ ਵੀ ਤੁਸੀਂ ਪਹਿਲੀ ਦਾਵਤ, ਸਾਡੀ ਇਹ ਹੈਗੀ ਆ ਤੀਜੀ ਦਾਵਤ। ਇਹ ਦੋਸਤਾਂ ਨਾਲ ਮਿਲ ਕੇ ਕਿੱਦਾਂ ਦਾ ਲੱਗਾ ਤੁਹਾਨੂੰ? फैसल साहब आज जो आपने ना काम किया बहुत अच्छा, इससे गैदरिंग हुई है हमारी। तो गैदरिंग का मजा ऐसा है कि जैसे क्या भी बोलूंगा ਨਹੀਂ ਪੰਜਾਬੀ ਬੋਲ। तो माशाल्लाह जैद साहब, खालिद साहब, इन सब की काविश है, नदीम साहब। तो मैं बहुत इंजॉय किया, क्योंकि तमाम मेंबर ने बहुत इंजॉय किया है। तो बंडल ऑफ थैंक्स सर। ਚਲੋ ਜੀ, ਬਹੁਤ ਮਿਹਰਬਾਨੀ। ਲਓ ਜੀ, ਉਹਨਾਂ ਨੇ ਕਹਿਣ ਤੇ ਵੀ ਪੰਜਾਬੀ ਨਹੀਂ ਬੋਲੀ। ਇਹ ਹੈਗੇ ਆ ਸਾਡੇ, ਅੱਛਾ ਇਹ ਨਵਾਂ ਭਾਈ, ਉਹਨਾਂ ਦਾ ਤਾਂ ਮੈਨੂੰ ਵੀ ਨਹੀਂ ਪਤਾ ਹੈਗਾ। ਇਹਨਾਂ ਦਾ ਨਾਮ ਕੀ? ਮੀਰ ਸਾਹਿਬ, ਮੀਰ ਮੁਹੰਮਦ ਜੀ। ਹਾਂਜੀ बेहतरीन, अच्छा लगा यार दोस्तों ने मिल के। हाँ जी 615
615 615 ਤੋਂ ਮੀਰ ਮੁਹੰਮਦ ਸਾਹਿਬ ਜੀ ਇਹ ਪਹਿਲੀ ਵਾਰੀ ਆਏ ਆਪਣੇ ਪ੍ਰੋਗਰਾਮ ਹਾਂਜੀ ਤੇ ਆਪਣਾ ਆਬਦ ਸਾਹਿਬ ਵੀ ਪਹਿਲੀ ਵਾਰੀ ਆਏ ਸੀ ਤੇ ਆਪਣਾ ਮਹਿਬੂਬ ਵੀ ਪਹਿਲੀ ਵਾਰੀ ਆਇਆ ਤੇ ਮਾਸ਼ਾਅੱਲਾ ਸਾਰਿਆਂ ਨੇ ਬੜਾ ਇੰਜੋਏ ਕੀਤਾ। ਚੋਈ ਸਾਹਿਬ ਥੈਂਕ ਯੂ ਵੈਰੀ ਮੱਚ। ਤੇ ਇਹ ਆਪਣੀ ਦੋਵਾਂ ਦੀ ਕੋਸ਼ਿਸ਼ ਹੈ, ਤੇਰੀ ਇਕੱਲੇ ਦੀ ਵੀ ਕੋਈ ਨਹੀਂ ਹੈ, ਆਪਣੀ ਦੋਵਾਂ ਦੀ ਤੇ ਪੂਰੇ ਗਰੁੱਪ ਦੀ। ਇਹ ਰਾਤਾਂ ਦੀ ਨਹੀਂ ਬਾਲੀ ਸ਼ੂਗਰ ਮੇਲਾ ਆਪਣੀ ਥਾਂ ਤੇ, ਲੇਕਿਨ ਇਹ ਤੁਹਾਡਾ ਦਿਲੀ ਤੁਹਾਡੀ ਖਾਹਿਸ਼ ਸੀ ਕਿ ਸਾਰੇ ਦੋਸਤਾਂ ਔਰ ਬੜਾ ਅੱਛਾ ਮੈਨੂ ਸੀ, ਸਾਰੇ ਦੋਸਤਾਂ ਨੇ ਬੜਾ ਇੰਜੋਏ ਕੀਤਾ, ਬੜਾ ਮਜ਼ਾ ਆਇਆ। ਬਹੁਤ ਮਿਹਰਬਾਨੀ ਨਾਲ ਥੈਂਕ ਯੂ। ਉਹ ਦੋ ਬੰਦੇ ਜਿਹੜੇ ਆ ਉਹ ਫਿਰ ਤੁਹਾਨੂੰ ਦੱਸਾਂਗੇ ਅਗਲੀ ਦਾਵਤ ਹੈ ਤੇਰੀ ਤੇ। ਲਓ ਜੀ ਚੱਲਦੇ ਆ ਹੁਣ। ਅਸੀਂ ਇੱਥੋਂ ਇੱਕ ਵਾਰੀ ਬਾਏ ਬਾਏ ਕਰਦੇ ਆ ਅਸੀਂ ਕਮਲ ਹੋਟਲ ਨੂੰ, ਤੇ ਰਸਤੇ ਦੇ ਵਿੱਚ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ, ਤੇ ਜੇ ਟਾਈਮ ਬਚ ਗਿਆ ਤੇ ਉੱਥੇ ਰਾਣਾ ਅਸਲਮ ਸਾਹਿਬ ਨਾਲ ਵੀ ਗੱਲਬਾਤ ਕਰਾਵਾਂਗੇ ਤੁਹਾਡੀ। ਹੈਲੋ ਜ਼ਾਹਦ, ਆਪਾਂ ਸ਼ਹਿਰ ਜਾਣਾ ਹੈ ਮਜ਼ਰ ਨੂੰ ਨਾ, ਨਦੀਮ ਨਾ ਕਰਨਾ, ਇਹਨੇ ਮਜ਼ਰ ਨੇ ਜਲਦੀ ਜਾਣਾ। ਕੀ ਕਹਿ ਰਿਹਾ? ਲਓ ਜੀ ਸ਼ੁਕਰੀਆ ਅਦਾ ਕਰਦੇ ਹਾਂ। ਹਾਂ ਹਾਂ ਜੀ ਬਹੁਤ ਮਜ਼ਾ ਆਇਆ ਜੀ, ਬਹੁਤ ਅੱਛਾ ਇੰਤਜ਼ਾਮ। ਆ ਲੈ ਇਹਦੇ ਚ ਕਰਦੇ ਜੀ ਵਿੱਚ ਆ ਜਾਂਦੇ। ਸਾਊਥ ਅਫਰੀਕਾ ਤੋਂ ਨਾ, ਇਹ ਉਹਨਾਂ ਦੀ ਤਰਫ ਤੋਂ ਸੀ, ਚੋਈ ਫੈਸਲ ਸਾਹਿਬ ਟੋਪੜੀਆਂ ਤੋਂ, ਤੇ ਉਹਨਾਂ ਨੇ ਕਿਹਾ ਸੀ ਸਪੈਸ਼ਲ, ਉਹਨਾਂ ਨੇ ਕਿਹਾ ਤੁਸੀਂ ਜਾਣਾ ਜੀ ਆਪਣਾ ਉੱਥੇ ਕਮਲ ਰੈਸਟੋਰੈਂਟ ਤੇ ਜਾਣਾ, ਤੇ ਉੱਥੇ ਤੁਸੀਂ ਇਹ ਕਰਨੀ ਤੇ ਬੜਾ ਅੱਛਾ ਇੰਤਜ਼ਾਮ ਹੋਏਗਾ। ਤੇ ਔਰ ਮਾਸ਼ਾਅੱਲਾ ਬੜਾ ਜ਼ਬਰਦਸਤ ਸੀ ਸਾਰੇ ਇੰਤਜ਼ਾਮ, ਤੇ ਬੜੀ ਮਿਹਰਬਾਨੀ ਸਰ, ਥੈਂਕ ਯੂ। ਤੇ ਸਾਰੇ ਦੋਸਤ ਬੜੇ ਖੁਸ਼ ਨੇ ਮਾਸ਼ਾਅੱਲਾ, ਸਾਡੀ ਬੜੀ ਅੱਛੀ ਗੈਦਰਿੰਗ ਸੀ, ਔਰ ਸਾਰੇ ਦੋਸਤ ਜਿਹੜੇ ਨਾ ਉਹਨਾਂ ਇੰਜੋਏ ਕੀਤਾ, ਔਰ ਉਹਨਾਂ ਦੀ ਕੋਸ਼ਿਸ਼ ਵੀ ਨੈਕਸਟ ਵੀ ਅਗਰ ਕੋਈ ਪ੍ਰੋਗਰਾਮ ਹੋ ਇਨਸ਼ਾਅੱਲਾ। ਓਕੇ ਜੀ, ਚਲੋ ਜੀ ਆ ਜਾਓ। ਪੈਸੇ ਦੇ ਦੋ। ਲਓ ਜੀ ਆ ਸਮੁੰਦਰੀ ਫੈਸਲਾਬਾਦ ਰੋਡ ਆ, ਇਹ ਵੀ ਤੁਹਾਨੂੰ ਮੈਂ ਥੋੜਾ ਜਿਹਾ ਦਿਖਾ ਦਿੰਨਾ। ਦੋਸਤ ਸਾਰੇ ਹੁਣ ਬਾਹਰ ਨਿਕਲੇ ਆ, ਬਹੁਤ ਹੀ ਜ਼ਬਰਦਸਤ ਮਜ਼ਾ ਆਇਆ, ਖਾਣੇ ਦਾ ਵੀ ਮਜ਼ਾ ਆਇਆ। ਲਓ ਜੀ ਅਲਹਮਦੁਲਿਲਾ ਜੀ ਦਾਵਤ ਹੋ ਗਈ ਆ ਤੇ ਖਾ ਪੀ ਕੇ ਅਸੀਂ ਨਿਕਲੇ ਆਏ ਆ। ਤੇ ਇਹ ਦੇਖੋ ਤੁਸੀਂ ਬੋਰਡ ਚੈੱਕ ਕਰ ਸਕਦੇ ਆ, ਵੈਲਕਮ ਟੂ ਸਮੁੰਦਰੀ ਹੈ। ਇਹ ਹਾਂਜੀ ਇਹ ਬਾਈਪਾਸ ਤੇ ਸੀ, ਬੰਬਾਰ ਸੀਗਾ ਹੋਟਲ ਥੋੜਾ ਜਿਹਾ ਹੈ। ਬਾਕੀ ਮੌਸਮ ਜਿਹੜਾ ਆ ਬੜਾ ਗਰਮ ਆ, ਏਸੀ ਚ ਕੰਮ ਅੱਜ ਤੇ ਪਹਿਲੇ ਸਾਡਾ ਪਲਾਨ ਸੀਗਾ ਵੀ ਅਸੀਂ ਨਾ ਉੱਥੇ ਘਰੇ ਹੀ ਹਾਂਜੀ ਬਹਿ ਕੇ ਕਰਾਂਗੇ ਪਿੱਪਲ ਦੇ ਡੇਰੇ, ਪਰ ਗਰਮੀ ਇੰਨੀ ਸੀਗੀ ਵੀ ਇਹ ਹਾਲਾਤ ਤੋਂ ਵਾਕਿਆਤ ਨੇ ਇਸ ਗੱਲ ਦਾ ਸਾਥ ਨਹੀਂ ਦਿੱਤਾ। ਉੱਥੇ ਤਾਂ ਬਹੁਤ ਅਸੀਂ ਕੰਮ ਖਰਾਬ ਹੋ ਜਾਣਾ ਸੀ, ਲੇਕਿਨ ਬੜਾ ਮਜ਼ਾ ਆਇਆ ਦੋਸਤਾਂ ਦੀ ਗੈਦਰਿੰਗ ਦੇ ਨਾਲ। ਤੇ ਹੁਣ ਅਸੀਂ ਜਾਣਾ ਹੈ ਇੱਕ ਵਾਰੀ ਸ਼ਹਿਰ, ਤੇ ਉਸ ਤੋਂ ਬਾਅਦ ਪਿੰਡ ਜਾਵਾਂਗੇ, ਤੇ ਜੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨਾਲ ਮੁਲਾਕਾਤ ਹੋਈ ਹੈ, ਜੋ ਸ਼ਾਮ ਤੱਕ ਹੋਇਆ ਤੁਹਾਡੇ ਨਾਲ ਸਾਂਝ ਕਰਾਂਗੇ। ਹਾਂ ਸਾਡੇ ਇੱਕ ਦੋਸਤ ਮਿੱਤਰ ਵਕਾਰ ਹੰਜਰਾ ਸਾਹਿਬ ਜਿਹੜੇ ਆ, ਉਹ ਉਹਨਾਂ ਨੇ ਆਣਾ ਸੀ, ਉਮੀਦ ਆ ਵੀ ਉਹ ਆ ਗਏ ਹੋਣੇ ਆ ਜਾਂ ਪਹੁੰਚਣ ਵਾਲੇ ਹੋਣੇ ਆ, ਜਾ ਕੇ ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਾਵਾਂਗੇ ਇਨਸ਼ਾਅੱਲਾ।